ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਦੇਜ ਪੰਨੂ ਜੀ ਦੇ ਨਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਜਰਨੈਲ ਸਿੰਘ ਜੀ ਲਿਨਵੁੱਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ, ਸੁਰਿੰਦਰ ਸਿੰਘ ਗਿੱਲ ਸਟਾਕਟਨ ਤੋਂ, ਸਰਬਜੀਤ ਸਿੰਘ ਤੇ ਪਲਵਿੰਦਰ ਕੌਰ ਚੋਕਰ ਟਰਲਕ ਤੋਂ ਅਤੇ ਜਸਵਿੰਦਰ ਸਿੰਘ ਵਿਰਕ ਤੇ ਗੁਰਮੀਤ ਕੌਰ ਜੀ ਹਿਊਸਟਨ ਤੋਂ। ਇਸ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਦੇਜ ਪੰਨੂ ਜੀ ਨੂੰ। ਹਾਂਜੀ ਬਲਦੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ, ਬਹੁਤ ਮਿਹਰਬਾਨੀ। ਤੇ ਕਰਦੇ ਹਾਂ ਜੀ ਕੀ ਕੁਛ ਕਰੋਨਾ ਵਾਇਰਸ ਨੂੰ ਲੈ ਕੇ ਆਲੇ ਦੁਆਲੇ ਹੋ ਰਿਹਾ, ਇਸ ਤੋਂ ਇਲਾਵਾ ਬਾਕੀ ਹੋਰ ਕੀ ਕੁਝ ਹੈ। ਅੱਜ ਜਿਹੜਾ ਤੀਸਰਾ ਪੜਾਅ ਹੈ ਲਾਕਡਾਊਨ ਦਾ, ਉਹ ਸਟਾਰਟ ਹੋ ਰਿਹਾ। 40 ਦਿਨ ਪੂਰੇ ਹੋ ਗਏ ਅੱਜ ਤੋਂ। ਲਾਕਡਾਊਨ ਦਾ ਤੀਸਰਾ ਇਹ ਫੇਜ਼ ਹੈ, 17 ਮਈ ਤੱਕ ਚੱਲੂਗਾ। ਇਹਦੇ ਵਿੱਚ ਕੁਝ ਛੋਟਾਂ ਜਿਹੜੀਆਂ ਦੀ ਉਹ ਐਲਾਨੀਆਂ ਗਈਆਂ ਨੇ, ਬਹੁਤੀਆਂ ਵੱਡੀਆਂ ਬੰਦਿਸ਼ਾਂ ਉਸੇ ਤਰੀਕੇ ਨਾਲ ਬਰਕਰਾਰ ਜਿਹੜਾ ਦੀ ਉਹ ਰਹਿਣਗੀਆਂ। ਜਿਹੜੇ ਲੋਕ ਘਰ ਤੋਂ ਬਾਹਰ ਜਾ ਰਹੇ ਆ ਛੋਟ ਦੇ ਵਿੱਚ, ਉਹਨਾਂ ਨੂੰ ਇਹ ਆਖਿਆ ਗਿਆ ਕਿ ਉਹ ਸ਼ਾਮ ਤੋਂ ਪਹਿਲਾਂ ਘਰ ਜਿਹੜਾ ਦੀ ਉਹ ਪਰਤਣ, ਕਿਉਂਕਿ ਰਾਤ ਦੇ ਸਮੇਂ ਸੜਕਾਂ ਵਿੱਚ ਕਿਸੇ ਕਿਸਮ ਦੀ ਕੋਈ ਮੂਵਮੈਂਟ ਜਿਹੜੀ ਹੈ ਉਹ ਨਹੀਂ ਹੋ ਸਕੂਗੀ ਜੀ। ਔਰ ਇਹਦੇ ਵਿੱਚ ਜਿਹੜਾ ਇਹ ਲਾਕਡਾਊਨ ਦਾ ਇਹ ਪੜਾਅ ਸ਼ੁਰੂ ਹੋ ਰਿਹਾ, ਇਹਦੇ ਵਿੱਚ ਜਿਹੜੀਆਂ ਗਾਈਡਲਾਈਨਸ ਨੇ ਜੀ, ਉਹਦੇ ਵਿੱਚ ਬਹੁਤਾ ਕੁਛ ਅਜੇ ਵੀ ਬੰਦ ਜਿਹੜਾ ਉਹ ਰਹੂਗਾ। ਬਹੁਤ ਥੋੜ੍ਹੀ ਜਿਹੀ ਜਿਹੜੀ ਉਹ ਖੁੱਲ੍ਹਣ ਦੀ ਪਰਮਿਸ਼ਨ ਜਿਹੜੀ ਉਹ ਦਿੱਤੀ ਗਈ ਆ, ਜ਼ੋਨ ਵੰਡ ਕੀਤੀ ਗਈ ਆ। ਔਰ ਰੈੱਡ ਜ਼ੋਨ ਜਿੱਥੇ ਐਕਟਿਵ ਕੇਸ ਨੇ, ਮਾਮਲੇ ਤੇਜ਼ੀ ਦੇ ਨਾਲ ਵੱਧ ਰਹੇ ਆ, ਉਹਨੂੰ ਹੌਟ ਸਪੌਟ ਮੰਨਿਆ ਗਿਆ। ਔਰੰਜ ਜ਼ੋਨ ਹੈ ਜਿੱਥੇ 14 ਦਿਨਾਂ ਤੋਂ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਗ੍ਰੀਨ ਜ਼ੋਨ ਹੈ ਜਿੱਥੇ ਕੋਈ ਮਰੀਜ਼ ਨਹੀਂ ਮਿਲਿਆ ਤੇ 21 ਦਿਨਾਂ ਤੋਂ ਕੋਈ ਨਵਾਂ ਮਾਮਲਾ ਜਿਹੜਾ ਉਹ ਸਾਹਮਣੇ ਨਹੀਂ ਆਇਆ ਜੀ। ਫਲਾਈਟਸ, ਟ੍ਰੇਨ, ਮੈਟਰੋ ਬੰਦ ਰਹਿਣਗੀਆਂ। 50% ਯਾਤਰੀਆਂ ਦੇ ਨਾਲ ਗ੍ਰੀਨ ਜ਼ੋਨ ਦੇ ਵਿੱਚ ਕੁਝ ਬੱਸਾਂ ਜਿਹੜੀਆਂ ਉਹ ਚੱਲਣਗੀਆਂ। ਔਰੰਜ ਦੇ ਵਿੱਚ ਮਨਾਹੀ ਆ, ਰੈੱਡ ਦੇ ਵਿੱਚ ਜਿਹੜੀ ਉਹ ਮਨਾਹੀ ਆ। ਟੈਕਸੀ ਜਿਹੜੀਆਂ ਤੇ ਪ੍ਰਾਈਵੇਟ ਕੈਬ ਨੇ ਜਿਹੜੀਆਂ ਐਪ ਦੇ ਉੱਤੇ ਚੱਲਦੀਆਂ ਨੇ, ਇਹ ਗ੍ਰੀਨ ਜ਼ੋਨ ਦੇ ਵਿੱਚ ਜਿਹੜੀਆਂ ਦੀ ਇੱਕ ਪੈਸੇਂਜਰ ਦੇ ਨਾਲ ਚੱਲ ਸਕਣਗੀਆਂ। ਔਰੰਜ ਦੇ ਵਿੱਚ ਵੀ ਇੱਕ ਪੈਸੇਂਜਰ ਨਾਲ ਚੱਲ ਸਕਣਗੀਆਂ। ਰੈੱਡ ਜ਼ੋਨ 'ਚ ਬੰਦ ਨੇ। 4 ਵੀਲਰ ਜਿਹੜੇ ਨੇ ਉਹ ਵੀ ਇੱਕ ਪੈਸੇਂਜਰ ਦੇ ਨਾਲ ਜਿਹੜਾ ਉਹ ਚੱਲ ਸਕਦੇ ਆ, ਪਰ ਇਹਨਾਂ ਦੀ ਪਰਮਿਸ਼ਨ ਗ੍ਰੀਨ ਤੇ ਔਰੰਜ ਜ਼ੋਨ ਦੇ ਵਿੱਚ ਆ। 2 ਵੀਲਰ ਨੂੰ ਵੀ ਇਸੇ ਤਰੀਕੇ ਦੇ ਨਾਲ ਜਿਹੜੀ ਦੱਸੀ ਗਈ ਆ। ਰਾਜ ਟੂ ਰਾਜ, ਇੱਕ ਸਟੇਟ ਤੋਂ ਦੂਸਰੀ ਸਟੇਟ ਤੱਕ ਜਿਹੜਾ ਟ੍ਰੈਫਿਕ ਆ ਉਹ ਉਸੇ ਤਰੀਕੇ ਦੇ ਨਾਲ ਬੰਦ ਜਿਹੜਾ ਵੀ ਉਹ ਰਹੂਗਾ। ਔਰ ਇਹਦੇ ਵਿੱਚ ਜਿਹੜੇ 65 ਸਾਲ ਤੋਂ ਉੱਪਰ ਉਮਰ ਦੇ ਵਿਅਕਤੀ ਨੇ, ਪ੍ਰੈਗਨੈਂਟ ਔਰਤਾਂ ਨੇ, 10 ਸਾਲ ਤੋਂ ਹੇਠਾਂ ਬੱਚੇ ਨੇ, ਉਹਨਾਂ ਨੂੰ ਘਰਾਂ ਦੇ ਅੰਦਰ ਰਹਿਣਾ ਲਾਜ਼ਮੀ ਕਰਾਰ ਦਿੱਤਾ ਗਿਆ, ਜਦੋਂ ਕਿ ਨਿਯਮ 'ਚ ਉਹਨਾਂ ਦੀ ਸਿਹਤ ਸੰਬੰਧੀ ਜ਼ਰੂਰਤਾਂ ਦੇ ਮੱਦੇਨਜ਼ਰ ਹੋਊਗਾ। ਔਰ ਜ਼ਰੂਰੀ ਮਾਮਲਿਆਂ ਦੇ ਵਿੱਚ ਪ੍ਰਸ਼ਾਸਨ ਦੀ ਇਜਾਜ਼ਤ ਦੇ ਨਾਲ ਜਿਹੜਾ ਉਹ ਸੜਕਾਂ ਦੇ ਉੱਤੇ ਸਫ਼ਰ ਜਿਹੜਾ ਉਹ ਕੀਤਾ ਜਾ ਸਕੂਗਾ। ਇਹ ਤਕਰੀਬਨ ਹਦਾਇਤਾਂ ਅੱਜ ਤੋਂ ਜਿਹੜੀਆਂ ਜੀ ਉਹ ਜਾਰੀ ਹੋ ਗਈਆਂ। ਤੇ ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਜਿਹੜੇ ਮੁਲਕ ਦੇ ਵਿੱਚ ਨੇ, ਇਹਦੇ ਵਿੱਚ ਜਿਹੜੀਆਂ 24 ਘੰਟਿਆਂ ਦੇ ਵਿੱਚ 83 ਮੌਤਾਂ ਹੋਈਆਂ ਨੇ। 2480 ਸੱਜਰੇ ਕੇਸਾਂ ਦੇ ਨਾਲ ਜਿਹੜੀ ਕੁੱਲ ਕੇਸਾਂ ਦੀ ਗਿਣਤੀ ਆ ਉਹ 40,000 ਨੂੰ ਜਿਹੜੀ ਉਹ ਕ੍ਰੋਸ ਕਰ ਗਈ ਹੋਈ ਆ ਪੂਰੇ ਮੁਲਕ ਦੇ ਵਿੱਚ। 42,000 ਨੂੰ ਮਾਫ਼ ਕਰਨਾ, 42,505 ਕੇਸ ਜਿਹੜੇ ਜੀ ਉਹ ਆਏ ਆ। ਮਹਾਰਾਸ਼ਟਰ ਦੇ ਵਿੱਚ ਇੱਕ ਵਾਰੀ ਫੇਰ ਤੁਸੀਂ ਕਹਿ ਲਓ ਬਲਾਸਟ ਹੋਇਆ, ਔਰ ਇੱਕ ਦਿਨ ਦੇ ਵਿੱਚ ਜਿਹੜਾ ਜੀ 678 ਮਾਮਲੇ ਸਾਹਮਣੇ ਆਏ। 12,974 ਕੇਸ ਇਹਦੇ ਵਿੱਚ ਸ਼ਾਮਲ ਨੇ। ਗੁਜਰਾਤ ਦੇ ਵਿੱਚ 374 ਮਾਮਲੇ ਨਵੇਂ ਸਾਹਮਣੇ ਆਏ। ਦਿੱਲੀ ਦੇ ਵਿੱਚ 427, ਤਾਮਿਲਨਾਡੂ ਦੇ ਵਿੱਚ 266, ਰਾਜਸਥਾਨ ਦੇ ਵਿੱਚ 114, ਮੱਧ ਪ੍ਰਦੇਸ਼ ਦੇ ਵਿੱਚ 49, ਉੱਤਰ ਪ੍ਰਦੇਸ਼ 158, ਆਂਧਰਾ ਪ੍ਰਦੇਸ਼ ਦੇ ਵਿੱਚ 58, ਪੰਜਾਬ ਦੇ ਵਿੱਚ 330 ਮਾਮਲੇ ਨਵੇਂ ਜਿਹੜੇ ਉਹ ਸਾਹਮਣੇ ਆਏ। ਤੇਲੰਗਾਨਾ, ਜੰਮੂ ਕਸ਼ਮੀਰ, ਕਰਨਾਟਕਾ, ਸਾਰੇ ਜਗ੍ਹਾ ਦੇ ਤੋਂ ਹਰਿਆਣਾ, ਈਵਨ ਹਰਿਆਣੇ ਦੇ ਵਿੱਚ ਵੀ ਜਿਹੜੇ ਜੀ ਉਹ ਨਵੇਂ ਮਾਮਲੇ ਤੇਜ਼ੀ ਦੇ ਨਾਲ ਜਿਹੜਾ ਉਹ ਵੱਧ ਰਹੇ ਆ। ਔਰ ਚੰਡੀਗੜ੍ਹ ਜਿਹੜਾ ਕਿ ਰਾਜਧਾਨੀ ਹੈ ਔਰ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਇੱਥੇ ਵੀ ਜਿਹੜੀ ਗਿਣਤੀ ਹੈ ਜੀ ਉਹ 97 ਤੱਕ ਜਿਹੜੀ ਉਹ ਹੋ ਗਈ ਹੋਈ ਆ।
ਦਿੱਲੀ ਦੇ ਵਿੱਚ ਜਿਹੜਾ ਇਹ CRPF ਦਾ ਮੁੱਖ ਦਫ਼ਤਰ ਹੈ ਉਹਨੂੰ ਸੀਲ ਕੀਤਾ ਗਿਆ। ਇੱਥੇ ਨਵੇਂ 25 ਕੇਸ ਹੋਰ ਸਾਹਮਣੇ ਆਉਣ ਦੇ ਨਾਲ BSF ਦੇ ਵਿੱਚ ਜਿਹੜੇ ਕਰੋਨਾ ਪੋਜ਼ਿਟਿਵ ਇਹ ਜਵਾਨ ਨੇ ਉਹਨਾਂ ਦੀ ਗਿਣਤੀ 42 ਹੋ ਗਈ ਆ। ਔਰ ITBP ਦਾ ਇੱਕ ਰਿਟਾਇਰਡ ਕਾਂਸਟੇਬਲ ਜਿਹੜਾ ਵੀ ਉਹ ਕਰੋਨਾ ਮੂਹਰੇ ਜੰਗ ਹਾਰ ਗਿਆ ਤੇ ਉਹਦੀ ਮੌਤ ਜਿਹੜੀ ਆ ਉਹ ਹੋ ਗਈ ਆ। ਇਹਦੇ ਨਾਲ ਜਿਹੜਾ ਸਰਕਾਰ ਸੀ ਵੀ ਉਹਦਾ ਉਸੇ ਤਰੀਕੇ ਦੇ ਕੁਝ ਜਿਹੜੇ ਵੀ ਜਾਰੀ ਰਹੇ ਕਿ ਫੁੱਲਾਂ ਦੀ ਵਰਖਾ ਜਿਹੜੀ ਆ ਉਹ ਏਅਰਫੋਰਸ ਦੇ ਵੱਲੋਂ ਕੀਤੀ ਗਈ ਹਸਪਤਾਲਾਂ ਦੇ ਉੱਤੇ, ਹਸਪਤਾਲਾਂ ਦੇ ਮੂਹਰੇ, ਜਿੱਥੇ ਕਿ ਵੈਸੇ ਹਸਪਤਾਲਾਂ ਦੇ ਬਾਹਰ ਲਿਖਿਆ ਹੁੰਦਾ ਕਿ ਹਾਰਨ ਨਹੀਂ ਵਜਾਇਆ ਜਾਣਾ ਚਾਹੀਦਾ, ਕਿਸੇ ਕਿਸਮ ਦਾ ਰੌਲਾ ਨਹੀਂ ਪਾਉਣਾ, ਉੱਥੇ ਬੈਂਡ ਜਿਹੜੇ ਸੀਗੇ ਜੀ ਬੈਂਡ ਵਾਜੇ ਵਜਾਏ ਗਏ। ਇਹ ਵੀ ਚਰਚਾ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ। ਆਪਾਂ ਪੰਜਾਬ ਦੀ ਜਿਹੜੀ ਉਹ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਸੀਗਾ ਉਹ 2 ਹੋਰ ਜਾਨਾਂ ਚਲੇ ਗਈਆਂ ਕਰੋਨਾ ਵਾਇਰਸ ਦੇ ਨਾਲ ਸੀਗੀਆਂ ਜੀ। ਇਹ ਫਿਰੋਜ਼ਪੁਰ ਦੇ ਵਿੱਚ ਇੱਕ ਵਿਅਕਤੀ ਦੀ ਇਸ ਵਾਇਰਸ ਦੇ ਨਾਲ ਮੌਤ ਹੋ ਗਈ। ਲੁਧਿਆਣਾ ਦੇ DMC ਦੇ ਵਿੱਚ ਇਲਾਜ ਅਧੀਨ ਫਗਵਾੜਾ ਦੇ ਨਾਲ ਸੰਬੰਧਿਤ ਇੱਕ ਬਜ਼ੁਰਗ ਜਿਹੜਾ ਸੀ ਉਹ ਵੀ ਕਰੋਨਾ ਮੂਹਰੇ ਜੰਗ ਹਾਰ ਗਿਆ। ਬਜ਼ੁਰਗ ਦੀ ਮੌਤ ਜਿਹੜੀ ਕਰੋਨਾ ਉਹਦੇ ਪੋਜ਼ਿਟਿਵ ਪਾਇਆ ਗਿਆ ਜੀ। ਔਰ ਇਹਨਾਂ ਮੌਤਾਂ ਦੇ ਨਾਲ ਸੂਬੇ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ 22 ਹੋ ਗਈ ਆ। ਪੰਜਾਬ ਦੇ ਵਿੱਚ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਲਗਾਤਾਰ 5ਵੇਂ ਦਿਨ ਰਿਕਾਰਡ ਵਾਧਾ ਜਿਹੜਾ ਜੀ ਉਹ ਜਾਰੀ ਰਿਹਾ। ਜਿਹੜੇ ਸਿਹਤ ਵਿਭਾਗ ਦੇ ਅੰਕੜੇ ਨੇ ਉਹ ਜਿਹੜੇ ਦੱਸਦੇ ਆ ਕਿ ਪੰਜਾਬ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਜਿਹੜਾ ਜੀ ਇੱਥੇ ਵਾਧਾ ਕੀਤਾ ਗਿਆ। ਕਰੋਨਾ ਵਾਇਰਸ ਦੇ ਜਿਹੜੇ ਪੋਜ਼ਿਟਿਵ ਮਰੀਜ਼ ਨੇ 1117 ਗਿਣਤੀ ਇਹਨਾਂ ਦੀ ਹੋ ਗਈ ਆ। ਦੇਰ ਰਾਤ ਤੱਕ ਜਿਹੜੇ ਲਏ ਗਏ ਸੈਂਪਲ ਸੀਗੇ ਜੀ ਉਹਨਾਂ ਦੇ ਨਤੀਜੇ ਆਉਣ ਤੋਂ ਬਾਅਦ ਇਹ ਗਿਣਤੀ 1200 ਨੂੰ ਟੱਪ ਸਕਦੀ ਹੈ। ਬਠਿੰਡਾ, ਗੁਰਦਾਸਪੁਰ, ਫਿਰੋਜ਼ਪੁਰ, ਮੁਕਤਸਰ, ਰੋਪੜ, ਫਾਜ਼ਿਲਕਾ ਮਰੀਜ਼ਾਂ ਦੀ ਗਿਣਤੀ ਨਾ ਮਾਤਰ ਹੋਣ ਕਰਕੇ ਸਿਹਤ ਵਿਭਾਗ ਬੜਾ ਸੁੱਖ ਮਹਿਸੂਸ ਕਰ ਰਿਹਾ ਸੀਗਾ। ਪਰ ਹੁਣ ਨਹੀਂ ਇਸ ਤਰ੍ਹਾਂ ਜਿਹੜਾ ਜੀ ਹੋ ਰਿਹਾ। ਇਹਨਾਂ ਡਿਸਟ੍ਰਿਕਟ ਦੇ ਵਿੱਚ ਵੀ ਮਰੀਜ਼ਾਂ ਦੀ ਵੱਡੀ ਗਿਣਤੀ ਦੀ ਆਮਦ ਜਿਹੜੀ ਆ ਉਹ ਨੋਟ ਕੀਤੀ ਗਈ ਆ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 75, ਨਵਾਂ ਸ਼ਹਿਰ ਦੇ ਵਿੱਚ 62, ਨਵਾਂ ਸ਼ਹਿਰ ਇੱਕ ਵਾਰੀ ਬਿਲਕੁਲ ਜਿਹੜਾ ਜੀ ਉਹ ਕਰੋਨਾ ਵਾਇਰਸ ਮੁਕਤ ਕਰਾਰ ਦੇ ਦਿੱਤਾ ਗਿਆ ਸੀ, ਹੁਣ 62 ਹੋ ਗਏ। ਹੁਸ਼ਿਆਰਪੁਰ ਦੇ ਵਿੱਚ 46, ਮੁਕਤਸਰ 43, ਬਠਿੰਡਾ 'ਚ 33, ਗੁਰਦਾਸਪੁਰ 'ਚ 24, ਲੁਧਿਆਣਾ ਦੇ ਵਿੱਚ 16, ਬਰਨਾਲਾ 'ਚ 15, ਰੋਪੜ 'ਚ 9, ਫਤਿਹਗੜ੍ਹ ਸਾਹਿਬ ਤੇ ਜਲੰਧਰ 4, ਮਾਨਸਾ 3, ਬਰਨਾਲਾ ਤੇ ਫਿਰੋਜ਼ਪੁਰ ਦੇ ਵਿੱਚ 2 ਤੇ ਪਟਿਆਲੇ ਦੇ ਵਿੱਚ 1 ਕੇਸ ਸਾਹਮਣੇ ਜਿਹੜਾ ਜੀ ਉਹ ਆਇਆ। ਸਿਹਤ ਵਿਭਾਗ ਨੂੰ ਅਜੇ ਵੀ 5000 ਤੋਂ ਉੱਪਰ 5140 ਜਿਹੜੇ ਸੈਂਪਲ ਲਏ ਗਏ ਨੇ ਉਹਨਾਂ ਨਤੀਜਿਆਂ ਦੀ ਉਡੀਕ ਹੈ। ਜਿਹੜਾ ਸਿਹਤ ਵਿਭਾਗ ਹੈ ਉਹ ਇਹ ਕਹਿੰਦਾ ਕਿ ਹੋਰਨਾਂ ਸੂਬਿਆਂ ਤੋਂ ਹੁਣ ਤੱਕ 7000 ਤੋਂ ਵੱਧ ਲੋਕ ਪੰਜਾਬ ਦੇ ਵਿੱਚ ਆਏ ਨੇ। ਕੇਂਦਰ ਤੇ ਰਾਜ ਸਰਕਾਰ ਦੇ ਵੱਲੋਂ ਛੋਟ ਦਿੱਤੇ ਜਾਣ ਤੋਂ ਬਾਅਦ ਪੰਜਾਬ 'ਚ ਹੋਰ ਲੋਕਾਂ ਦੇ ਆਉਣ ਦੀ ਉਮੀਦ ਹੈ ਔਰ ਇਹਨਾਂ ਦੇ ਨਮੂਨੇ ਜਿਹੜੇ ਆ ਜੀ ਉਹ ਲਏ ਜਾ ਰਹੇ ਆ। ਸਿਹਤ ਵਿਭਾਗ ਦੇ ਅਧਿਕਾਰੀ ਕਹਿੰਦੇ ਆ ਕਿ ਜਿਹੜੇ ਪਰਸੈਂਟੇਜ ਦੇ ਹਿਸਾਬ ਦੇ ਨਾਲ ਨਤੀਜੇ ਪੋਜ਼ਿਟਿਵ ਆ ਰਹੇ ਆ ਉਹਨੂੰ ਵੇਖਦੇ ਆ ਸੂਬੇ ਦੇ ਵਿੱਚ ਇਸ ਖਤਰਨਾਕ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦਾ ਅੰਕੜਾ 2000 ਦੇ ਨੇੜੇ ਜਿਹੜਾ ਉਹ ਜਾ ਸਕਦਾ। ਬਾਹਰੋਂ ਆਏ ਲੋਕਾਂ 'ਚ ਲਾਗ ਦੇ ਲੱਛਣਾਂ ਕਰਕੇ ਇਸ ਵਾਇਰਸ ਨੂੰ ਹੁਣ ਸਮੁੱਚੇ ਪੰਜਾਬ ਨੂੰ ਆਪਣੀ ਲਪੇਟ ਦੇ ਵਿੱਚ ਜਿਹੜਾ ਜੀ ਉਹ ਲੈ ਲਿਆ। ਪੰਜਾਬ ਸਰਕਾਰ ਦੇ ਵੱਲੋਂ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਸਕੂਲਾਂ, ਧਾਰਮਿਕ ਡੇਰਿਆਂ ਤੇ ਹੋਰ ਥਾਵਾਂ ਦੇ ਉੱਤੇ ਕੁਆਰੰਟਾਈਨ ਕਰਕੇ ਜਿਹੜਾ ਜੀ ਉਹ ਰੱਖਿਆ ਜਾ ਰਿਹਾ। ਜਿਨ੍ਹਾਂ ਲੋਕਾਂ ਦੇ ਨਮੂਨੇ ਪੋਜ਼ਿਟਿਵ ਆ ਜਾਂਦੇ ਨੇ ਉਹਨਾਂ ਨੂੰ ਹਸਪਤਾਲਾਂ ਦੇ ਆਈਸੋਲੇਸ਼ਨ ਵਾਰਡ ਦੇ ਵਿੱਚ ਤਬਦੀਲ ਜਿਹੜਾ ਉਹ ਕੀਤਾ ਜਾਂਦਾ। ਔਰ ਅੱਜ ਦਾ ਦਿਨ ਵੀ ਬੜਾ ਅਹਿਮ ਹੋਊਗਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 5000 ਤੋਂ ਉੱਪਰ ਲੋਕ ਨੇ ਜਿਨ੍ਹਾਂ ਦੇ ਸੈਂਪਲ ਲੈ ਗਏ ਆ। ਪਰ ਇਹਨਾਂ ਜਿਹੜੇ ਇਹ ਸੈਂਪਲ ਨੇ ਜੀ ਇਹਨਾਂ ਦੇ ਨਤੀਜੇ ਅੱਜ ਆਉਣ ਦੀ ਜਿਹੜੀ ਉਹ ਸੰਭਾਵਨਾ ਹੈ। ਬਹੁਤੀਆਂ ਰਿਪੋਰਟਾਂ, ਬਹੁਤੀਆਂ ਗੱਲਾਂ ਜਿਹੜੀਆਂ ਦੀ ਉਹ ਇਹਨਾਂ ਕਰੋਨਾ ਵਾਇਰਸ ਦੇ ਨਾਲ ਹੀ ਸੰਬੰਧਿਤ ਨੇ। ਉਹਦੇ ਵਿੱਚ ਜਿਹੜੀ ਮਾਨਸਿਕ ਤਣਾਅ ਦੀ ਗੱਲ ਕੀਤੀ ਸੀ ਜਾਂ ਦੁਸ਼ਮਣੀਆਂ ਵਾਲੀ ਜਿਹੜੀ ਗੱਲ ਕੀਤੀ ਸੀ ਉਹ ਉਸੇ ਤਰੀਕੇ ਦੇ ਨਾਲ ਜਾਰੀ ਨੇ। ਚਾਹੇ ਇਹ ਸਰਪੰਚਾਂ ਦੇ ਵਿੱਚ ਪਈਆਂ ਹੋਈਆਂ ਦੁਸ਼ਮਣੀਆਂ ਹੋਣ, ਹੋ ਰਹੇ ਜਿਹੜੇ ਵੀ ਉਹ ਕਤਲ ਹੋਣ। ਸਮਾਣੇ ਦੇ ਵਿੱਚ ਦਿਨ ਦਿਹਾੜੇ ਸਾਬਕਾ ASI ਤੇ ਉਹਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਜਿਹੜਾ ਸੀ ਉਹ ਕਰ ਦਿੱਤਾ ਗਿਆ। ਜਿਹੜੀ ਇਹਦੀ ਘਟਨਾ ਦੀ ਤਫਤੀਸ਼ ਕਰ ਰਹੀ ਪੁਲਿਸ ਦੀ ਉਹਦੇ ਅੱਖਾਂ ਦੇ ਸਾਹਮਣਿਓਂ ਇਹ ਕਤਲ ਕਰਨ ਵਾਲਾ ਆਪਣੀ ਗੱਡੀ ਦੇ ਵਿੱਚ ਫਰਾਰ ਹੋ ਗਿਆ। ਹੱਤਿਆ ਦਾ ਕਾਰਨ ਇਹਨਾਂ ਦਾ ਜ਼ਮੀਨੀ ਝਗੜਾ ਹੈ।
ਔਰ ਜਿਹੜੀ ਪੁਲਿਸ ਹੈ ਉਹ ਇੱਕ ਦੋਸ਼ੀ ਪੀਟਰ ਮਾਨ ਦੀ ਭਾਲ ਜਿਹੜੀ ਉਹ ਕਰ ਰਹੀ ਹੈ। ਸਾਬਕਾ ਪੁਲਿਸ ਮੁਲਾਜ਼ਮ ਬ੍ਰਹਮ ਪ੍ਰਕਾਸ਼ 68 ਸਾਲਾਂ ਦਾ ਤੇ ਉਹਦਾ ਪੁੱਤ ਸੰਨੀ ਜਿਹੜਾ 22 ਸਾਲਾਂ ਦਾ ਸੀ, ਉਹਦੇ ਵਜੋਂ ਪਛਾਣ ਹੋਈ ਹੈ। ਸਾਬਕਾ ASI ਦੀ ਜਿਹੜੀ ਪਤਨੀ ਆ, ਉਹਦਾ ਇਹ ਕਹਿਣਾ ਹੈ ਕਿ ਬ੍ਰਹਮ ਪ੍ਰਕਾਸ਼ ਜਿਹੜਾ ਪੱਠੇ ਵੱਢਣ ਦੇ ਵਾਸਤੇ ਘਰੋਂ ਨਿਕਲਿਆ ਸੀਗਾ ਕਿ ਥੋੜੇ ਸਮੇਂ ਤੋਂ ਬਾਅਦ ਜਿਹੜਾ ਵੀ ਉਹ ਰੌਲਾ ਪੈ ਗਿਆ ਔਰ ਜਿਹੜਾ ਪੀਟਰ ਮਾਨ ਹੈ ਉਹਨੇ ਬ੍ਰਹਮ ਪ੍ਰਕਾਸ਼ ਨੂੰ ਗੋਲੀ ਮਾਰੀ। ਜਦੋਂ ਉਹਦਾ ਪੁੱਤ ਜਿਹੜਾ ਸੀਗਾ ਉਹ ਆਪਦੇ ਪਿਓ ਦੇ ਬਚਾਅ ਦੇ ਵਾਸਤੇ ਭੱਜਿਆ, ਦੋਸ਼ੀ ਨੇ ਉਹਦੇ ਉੱਤੇ ਵੀ ਗੋਲੀ ਜਿਹੜੀ ਦੀ ਉਹ ਚਲਾਤੀ। ਦੋਵਾਂ ਨੂੰ ਹਸਪੀਟਲ ਲਿਆਂਦਾ ਗਿਆ, ਦੋਨਾਂ ਦੀ ਮੌਤ ਜਿਹੜੀ ਦੀ ਉਹ ਹੋ ਗਈ। ਪੀਟਰ ਮਾਨ ਜਿਹੜਾ ਦੀ ਉਹ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਕਹਿੰਦੀ ਹੈ ਕਿ ਉਹਨੂੰ ਕਾਬੂ ਜਿਹੜਾ ਦੀ ਉਹ ਕੀਤਾ ਜਾਊਗਾ। ਇਹਦੇ ਪਿੱਛੇ ਜ਼ਮੀਨੀ ਵਿਵਾਦ ਹੈ। ਇਹ ਅਜਿਹੇ ਜਿਹੜੇ ਕਤਲ ਨੇ ਉਹ ਰੁਕਣ ਦਾ ਨਾਮ ਨਹੀਂ ਲੈ ਰਹੇ। ਕਰਫਿਊ ਜਿਹੜਾ ਦੀ ਉਹ ਫਿਰ ਕਾਹਦਾ, ਕਿਸ ਚੀਜ਼ ਦਾ ਕਰਫਿਊ ਜਿਹੜਾ ਦੀ ਉਹ ਲੱਗਿਆ ਹੈ? ਉਸ ਟਾਈਮ ਤਾਂ ਕੋਈ ਛੋਟ ਵੀ ਨਹੀਂ ਸੀਗੀ। ਜਦੋਂ ਇਹ ਵਿਅਕਤੀ ਸ਼ਰੇਆਮ ਵਹੀਕਲ ਦੇ ਵਿੱਚ ਆਉਂਦਾ ਤੇ 2 ਜਣਿਆਂ ਨੂੰ ਗੋਲੀ ਮਾਰ ਕੇ ਉਸੇ ਹੀ ਵਹੀਕਲ ਦੇ ਵਿੱਚ ਫਰਾਰ ਹੋ ਜਾਂਦਾ, ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੇ ਜਿਹੜੇ ਸਵਾਲ ਨੇ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਉੱਠ ਰਹੇ ਆ। 2 ਦਿਨ ਪਹਿਲਾਂ ਪੰਜਾਬ ਦੇ ਵਿੱਚ 4 ਕਤਲ ਇੱਕ ਦਿਨ ਦੇ ਵਿੱਚ ਹੋਏ ਆ। ਇਹ ਠੀਕ ਹੈ ਕਿ ਉਹਦੇ ਵਿੱਚ ਡੋਮੈਸਟਿਕ ਵਾਇਲੈਂਸ ਵੀ ਜਿਹੜੀ ਉਹ ਸ਼ਾਮਲ ਹੈ ਤੇ ਕਿਤੇ ਨਾ ਕਿਤੇ ਲੋਕ ਮਾਨਸਿਕ ਤਣਾਅ ਦਾ ਜਿਹੜਾ ਉਹ ਤੇਜ਼ੀ ਦੇ ਨਾਲ ਸ਼ਿਕਾਰ ਹੋ ਰਹੇ ਆ। ਆਫਟਰ ਅੰਦਰ ਹੀ ਰਹਿਣਾ ਸ਼ਾਇਦ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਸ਼ਾਮਲ ਨੇਗਾ ਤੇ ਨਾ ਕਰਫਿਊ ਤੇ ਮਹਾਮਾਰੀ ਦਾ ਕੋਈ ਉਹਨਾਂ ਦੇ ਉੱਤੇ ਅਸਰ ਹੋ ਰਿਹਾ। ਉਹ ਆਪਣੀਆਂ ਨਿੱਜੀ ਦੁਸ਼ਮਣੀਆਂ ਕਿਹੜਾ ਕੱਢਣ ਦੇ ਵਾਸਤੇ ਜਿਹੜਾ ਜੀ ਉਹ ਉਸੇ ਤਰੀਕੇ ਦੇ ਨਾਲ ਆਪਣੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਜਾਰੀ ਰੱਖ ਰਹੇ ਨੇ ਜੀ। ਇਸ ਵੇਲੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦਾ ਮਾਮਲਾ ਵਾਹਵਾ ਜਿਹੜਾ ਜੀ ਉਹ ਭਖਿਆ ਹੋਇਆ ਕਿ ਜਿਹੜੇ ਮਜ਼ਦੂਰ ਨੇ ਇਹ ਆਪੋ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਨੇ, ਆਪਣੇ ਪਿਤਰੀ ਰਾਜਾਂ ਨੂੰ ਵਾਪਸ ਪਰਤ ਜਾਣਾ ਚਾਹੁੰਦੇ ਆ। ਸੈਂਟਰ ਦੀ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਇਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਕੀਤੀ ਜਾਵੇ। ਪੰਜਾਬ ਉਹਨਾਂ ਸੂਬਿਆਂ ਦੇ ਵਿੱਚੋਂ ਇੱਕ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੱਖ-ਵੱਖ ਸੂਬਿਆਂ ਤੋਂ ਮਜ਼ਦੂਰ ਆ ਕੇ ਮਜ਼ਦੂਰੀ ਕਰਦੇ ਆ। ਇਹਨਾਂ ਦੇ ਵਿੱਚ ਕੁਝ ਮਜ਼ਦੂਰ ਨੇ ਜਿਹੜੇ ਸਾਲ ਦੇ ਵਿੱਚ 1 ਵਾਰੀ ਜਾਂ 2 ਵਾਰੀ ਆਉਂਦੇ ਆ, ਪਰ ਇਹਨਾਂ 'ਚ ਬਹੁਤ ਵੱਡੀ ਗਿਣਤੀ ਉਹ ਵੀ ਹੈਗੀ ਆ ਜਿਹੜੇ ਇੱਥੇ ਪੱਕੇ ਟਿਕ ਜਾਂਦੇ ਆ ਔਰ ਉਹ ਮਹੀਨੇ 2 ਮਹੀਨੇ ਦੇ ਵਾਸਤੇ ਆਪਣੇ ਪਿੰਡਾਂ ਨੂੰ ਆਪਣੇ ਸੂਬਿਆਂ ਨੂੰ ਵਾਪਸ ਜਾਂਦੇ ਆ। ਪੰਜਾਬ ਦੇ ਸੂਬੇ ਦੇ ਵਿੱਚ ਵਾਸਤੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਨ ਜਿਹੜੀ ਉਹ ਸ਼ੁਰੂ ਕੀਤੀ ਹੈ। ਇਹਦੇ ਵਾਸਤੇ ਇੱਕ ਆਨਲਾਈਨ ਪੋਰਟਲ ਜਿਹੜਾ ਤਿਆਰ ਕੀਤਾ ਗਿਆ। ਪੋਰਟਲ ਦਾ ਪ੍ਰਬੰਧ ਕਰਨ ਤੇ ਪ੍ਰਵਾਸੀ ਮਜ਼ਦੂਰਾਂ ਤੱਕ ਪਹੁੰਚ ਕਰਨ ਦੇ ਵਿੱਚ ਲੱਗੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਸਦਕਾ 6,44,000 ਤੋਂ ਵੱਧ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹ ਰਜਿਸਟਰ ਕੀਤੇ ਗਏ ਨੇ ਜਿਹੜੇ ਆਪੋ ਆਪਣੇ ਰਾਜਾਂ ਨੂੰ ਵਾਪਸ ਪਰਤਣਾ ਚਾਹੁੰਦੇ ਨੇ। ਜਿਹੜੇ ਅੰਕੜੇ ਨੇ ਜੀ ਜਿਹੜੇ ਰਜਿਸਟ੍ਰੇਸ਼ਨ ਕੀਤੀ ਗਈ ਆ ਇਹਨਾਂ ਨੂੰ ਇਹਨਾਂ ਦੇ ਸੰਬੰਧਿਤ ਰਾਜਾਂ ਦੇ ਨਾਲ ਹੁਣ ਰਾਜ ਸਰਕਾਰ ਜਿਹੜੀ ਹੈ ਜੀ ਉਹ ਸਾਂਝੀ ਕਰੂਗੀ। ਰਾਜਾਂ ਤੋਂ ਛੇਤੀ ਭਾਰਤ ਸਰਕਾਰ ਦੇ ਵੱਲੋਂ ਸਿਹਤ ਪ੍ਰੋਟੋਕਾਲ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹਨਾਂ ਦੀ ਸੁਰੱਖਿਅਤ ਵਾਪਸੀ ਪ੍ਰਬੰਧਾਂ ਨੂੰ ਅੰਤਮ ਰੂਪ ਦੇਣ ਦੀ ਉਮੀਦ ਜਿਹੜੀ ਉਹ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਪੋਰਟਲ ਦੇ ਵਿੱਚ ਦਿੱਤਾ ਜਿਹੜਾ ਟੇਬਲ ਰਜਿਸਟਰ ਹੋਣ ਵਾਲੇ ਪ੍ਰਵਾਸੀ ਸੰਬੰਧੀ ਜਿਹੜੇ ਸੂਬੇ ਦੇ ਵੱਖੋ ਵੱਖਰੇ ਵੇਰਵਿਆਂ ਨੂੰ ਸੰਖੇਪ ਰੂਪ ਦੇ ਵਿੱਚ ਦਰਸਾਉਂਦਾ। ਕਾਊਂਟ ਸਰਲੇਖ ਵਾਲਾ ਕਾਲਮ ਉਹਨਾਂ ਵਿਅਕਤੀਆਂ ਨੂੰ ਦਰਸਾਉਂਦਾ ਜਿਹੜੇ ਪੋਰਟਲ ਤੇ ਰਜਿਸਟਰ ਕੀਤਾ ਤੇ ਮੈਂਬਰ ਕਾਊਂਟ ਸਰਲੇਖ ਵਾਲਾ ਕਾਲਮ ਉਹਨਾਂ ਵਾਧੂ ਲੋਕਾਂ ਨੂੰ ਦਰਸਾਉਂਦਾ ਜਿਹੜੇ ਪੋਰਟਲ ਦੇ ਉੱਤੇ ਰਜਿਸਟਰ ਹੋਏ ਵਿਅਕਤੀ ਦੇ ਨਾਲ ਜਿਹੜਾ ਉਹ ਹੋਣਗੇ। ਇਹ ਕੇਂਦਰ ਦੀ ਸਰਕਾਰ ਦੇ ਹੁਕਮਾਂ ਦੇ ਉੱਤੇ ਕੀਤਾ ਗਿਆ ਔਰ ਇਹ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਨੇ ਇਹ ਵੀ ਗੱਲ ਕਹੀ ਹੈ ਕਿ ਰਜਿਸਟ੍ਰੇਸ਼ਨ ਤਾਂ ਅਸੀਂ ਕਰ ਦਿਆਂਗੇ, ਸਾਡੇ ਕੋਲੇ ਅਜਿਹੇ ਸਾਧਨ ਮੌਜੂਦ ਨਹੀਂ ਗੇ ਕਿ ਅਸੀਂ ਉਹਨਾਂ ਨੂੰ ਛੱਡੀਏ। ਜਿਹੜੇ ਸੰਬੰਧਿਤ ਸੂਬੇ ਨੇ ਕਿਉਂਕਿ ਇਹਦੇ ਵਿੱਚ ਜਿਹੜੀ ਬਹੁਤੀ ਗਿਣਤੀ ਆ ਵੱਡੀ ਉਹ ਬਿਹਾਰ ਤੇ ਉੱਤਰ ਪ੍ਰਦੇਸ਼ ਦੀ ਆ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕੀਤੀ ਆ, ਉਹਨਾਂ ਸੂਬਿਆਂ ਨੂੰ ਇਹ ਆਖਿਆ ਜਾਊਗਾ ਕਿ ਉਹ ਆਪਣੇ ਮਜ਼ਦੂਰਾਂ ਨੂੰ ਇੱਥੋਂ ਵਾਪਸ ਲੈ ਕੇ ਜਾਣ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਛੇਤੀ ਕੇਂਦਰ ਦੀ ਸਰਕਾਰ ਦੇ ਵੱਲੋਂ ਇਹਦੇ ਸੰਬੰਧੀ ਵਿਸ਼ੇਸ਼ ਰੇਲ ਗੱਡੀਆਂ ਜਿਹੜੀਆਂ ਉਹ ਚਲਾਈਆਂ ਜਾਣਗੀਆਂ ਇਹਨਾਂ ਨੂੰ ਲਿਆਉਣ ਦੇ ਵਾਸਤੇ। ਕੁਝ ਥਾਵਾਂ ਦੇ ਉੱਤੇ ਰੇਲ ਗੱਡੀਆਂ ਚੱਲੀਆਂ ਵੀ ਨੇ। ਮਹਾਰਾਸ਼ਟਰ ਤੋਂ ਜਿਹੜੀ ਆ ਜੀ ਉਹ ਟ੍ਰੇਨ ਕੱਲ੍ਹ ਚੱਲੀ ਆ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਮਜ਼ਦੂਰਾਂ ਨੂੰ ਲੈ ਕੇ ਜਿਹੜਾ ਦੀ ਗਈ ਆ ਜਿਹੜੇ ਆਪਣੇ ਪਿਤਰੀ ਸੂਬਿਆਂ ਦੇ ਵਿੱਚ ਗਏ ਆ। ਇਹਦੇ ਨਾਲ ਇੱਕ ਡਿਫਰੈਂਟ ਟਾਈਪ ਦਾ ਜਿਹੜੀ ਜੀ ਉਹ ਮੁਸ਼ਕਿਲਾਂ ਆਉਂਦੇ ਦਿਨਾਂ ਦੇ ਦੌਰਾਨ ਖੜੀਆਂ ਹੋ ਸਕਦੀਆਂ ਨੇ। ਇੱਕ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਦੋਂ ਇਹ ਮਜ਼ਦੂਰ ਆਪਣੇ ਪਿਤਰੀ ਸੂਬਿਆਂ ਦੇ ਵਿੱਚ ਜਾਣਗੇ ਜਿੱਥੇ ਕਿ ਇੰਨੀਆਂ ਨੌਕਰੀਆਂ ਨਹੀਂ ਹੈਗੀਆਂ, ਸਭ ਨੂੰ ਪਤਾ ਹੈ। ਇਸੇ ਕਰਕੇ ਇਹ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਦੂਜੇ ਸੂਬਿਆਂ ਵੱਲ ਨੂੰ ਜਾਂਦੇ ਆ। ਉੱਥੇ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹ ਵਿਗੜੂਗੀ ਬਿਨਾਂ ਕਿਸੇ ਸ਼ੱਕ ਦੇ। ਆਫਟਰ ਆਲ ਕਿਤੋਂ ਨਾ ਕਿਤੋਂ ਤਾਂ ਇਹ ਜੁਗਾੜ ਜਿਹੜਾ ਜੀ ਉਹ ਕਰਨਗੇ।
ਦੂਜਾ ਜਿਹੜਾ ਇਹ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਇੰਡਸਟਰੀ ਦੇ ਵਾਸਤੇ ਜਾਂ ਕਿਸਾਨ ਜਿਹੜਾ ਭਾਈਚਾਰਾ ਹੈ ਉਹ ਪੰਜਾਬ ਦਾ ਜਿਹੜਾ ਜਾਂ ਹਰਿਆਣੇ ਦਾ ਜਾਂ ਦੂਜੇ ਥਾਵਾਂ ਦਾ, ਉਹਨਾਂ ਦੇ ਵਾਸਤੇ ਵੀ ਇੱਕ ਵੱਡੀ ਮੁਸ਼ਕਿਲ ਜਿਹੜੀ ਆ ਉਹ ਆਉਂਦੇ ਦਿਨਾਂ ਦੇ ਦੌਰਾਨ ਪੈਦਾ ਹੋਊਗੀ। ਕਿਉਂਕਿ ਜੇ ਤੁਸੀਂ 6 ਲੱਖ 6.5 ਲੱਖ ਨੂੰ ਇਹ ਮਾਮੂਲੀ ਨੰਬਰ ਸਮਝੋ ਤਾਂ ਇਹ ਨੰਬਰ ਬਹੁਤ ਵੱਡੇ ਆ। ਔਰ ਜੇ ਟ੍ਰੇਨ ਜਿਹੜੀਆਂ ਜੀ ਉਹ ਸਪੈਸ਼ਲ ਸ਼ੁਰੂ ਹੋ ਜਾਂਦੀਆਂ ਹੋਣਗੀਆਂ ਉਹਦੇ ਰਾਹੀਂ ਇਹ ਜਾਣਗੇ। ਜੇ ਚਲੇ ਜਾਣਗੇ ਤੇ ਇਹ ਪੋਸੀਬਲ ਨਹੀਂ ਗਾ ਤੇ ਉਹ 2 ਹਫ਼ਤਿਆਂ ਤੋਂ ਬਾਅਦ ਇਹ ਵਾਪਸ ਆ ਜਾਣਗੇ, ਕਿਉਂਕਿ ਇਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਅਜੇ ਵੀ ਮਜ਼ਦੂਰ ਉਹ ਨੇ ਜਿਹੜੇ ਪੈਦਲ ਤੁਰੇ ਜਾ ਰਹੇ ਆ ਜੀ ਰੇਲਵੇ ਲਾਈਨ ਦੇ ਕੰਢੇ ਕੰਢੇ। ਉਹ ਰੇਲਵੇ ਲਾਈਨ ਦੇ ਕੰਢੇ ਕੰਢੇ ਇਸ ਕਰਕੇ ਜਾ ਰਹੇ ਆ ਕਿ ਰੇਲਵੇ ਲਾਈਨ ਦੇ ਕੰਢੇ ਨਾਕੇ ਨਹੀਂ ਹੈਗੇ। ਇੱਕ ਦੂਜਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਇਹ ਲਾਈਨ ਹੈ ਉਹ ਉਹਨਾਂ ਨੂੰ ਉਹਨਾਂ ਦੇ ਸੂਬੇ ਤੱਕ, ਉਹਨਾਂ ਦੇ ਸ਼ਹਿਰਾਂ ਤੱਕ ਜਿਹੜੀ ਉਹ ਪਹੁੰਚਾ ਦੂਗੀ। ਜੇ ਇੱਦਾਂ ਜਿਹੜਾ ਜੀ ਪਲਾਇਨ ਹੁੰਦਾ ਗਿਆ ਤਾਂ ਇਹਦੇ ਨਾਲ ਇੱਕ ਜਿਹੜੇ ਮਜ਼ਦੂਰੀ ਆ ਉਹਦੇ ਉੱਤੇ ਵੱਡਾ ਅਸਰ ਪਊਗਾ। ਹਾਂ, ਇਹ ਹੋ ਸਕਦਾ ਕਿ ਜੇ ਸਰਕਾਰ ਇਹ ਜਿਹੜੀ ਅਕਾਊਂਟੇਬਿਲਿਟੀ ਹੈ, ਜਿਹੜੀ ਇਹ ਰਜਿਸਟ੍ਰੇਸ਼ਨ ਹੈ, ਇਹਨੂੰ ਅੱਗੋਂ ਜਿਹੜਾ ਜੀ ਉਹ ਵਰਤ ਸਕਦੀ ਹੈ। ਇਹ ਜਾਣਕਾਰੀ ਉਹਦੇ ਕਾਫੀ ਹੱਦ ਤੱਕ ਜਿਹੜੀ ਜੀ ਕਿਤੇ ਨਾ ਕਿਤੇ ਕੰਮ ਆ ਸਕਦੀ ਹੈ ਜੇ ਇਹਨੂੰ ਸਰਕਾਰ ਜਿਹੜਾ ਜੀ ਉਹ ਵਰਤ ਸਕੇ ਤਾਂ। ਜਿਹੜਾ ਇੱਥੇ ਜਲੰਧਰ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਜਿੱਥੇ ਇੱਕ ਮੁੰਡੇ ਨੇ ਗੱਡੀ ਰੋਕੀ ਨਹੀਂ ਸੀ ਨਾਕੇ ਦੇ ਉੱਤੇ, ਔਰ ਉੱਥੇ ਜਿਹੜਾ ASI ਸੀਗਾ ਉਹਨੂੰ ਉਹ ਬੋਨਟ ਦੇ ਉੱਤੇ ਉਹਨੇ ਹੱਥ ਪਾਈ ਰੱਖਿਆ, ਉਹਨੂੰ ਦੂਰ ਤੱਕ ਜਿਹੜਾ ਜੀ ਉਹ ਘੜੀਸ ਕੇ ਲੈ ਗਿਆ। ਚੰਗੇ ਭਾਗਾਂ ਨੂੰ ਇਹਦੀ ਜਾਨ ਜਿਹੜੀ ਸੀ ਉਹ ਬਚ ਗਈ। ਉਸ ਤੋਂ ਬਾਅਦ ਇਹਨੂੰ ਉੱਥੋਂ ਮੌਕੇ ਤੋਂ ਅਰੈਸਟ ਜਿਹੜਾ ਜੀ ਉਹ ਪੁਲਿਸ ਨੇ ਕੀਤਾ। ਇਹਦੇ ਉੱਤੇ ਜਿਹੜਾ ਸੀਗਾ ਜੀ ਉਹ ਧਾਰਾ 307 ਜਿਹੜੀ ਕਿ ਇਰਾਦਾ ਕਤਲ ਹੈ, ਅਟੈਂਪਟ ਮਰਡਰ, ਉਹਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਔਰ ਇਸ ਵਿਗੜੇ ਹੋਏ ਮੁੰਡੇ ਦਾ ਜਿਹਨੇ ਦੋ ਜਿਹੜੀਆਂ ਜੀ ਉਹ ਚੀਜ਼ਾਂ ਕੀਤੀਆਂ ਨੇ। ਇੱਕ ਤਾਂ ਕਰਫਿਊ ਤੋੜਿਆ ਉਹਨੇ, ਕਰਫਿਊ ਦੇ ਵਿੱਚ ਉਹ ਗੱਡੀ ਲੈ ਕੇ ਆਇਆ। ਦੂਜੀ ਉਹ ਨਾਕੇ ਦੇ ਉੱਤੇ ਰੁਕਿਆ ਨਹੀਂ, ਉਹਨੇ ਪੁਲਿਸ ਵਾਲੇ ਨੂੰ ਮਾਰਨ ਦੀ ਕਿਸਮ ਦੇ ਨਾਲ ਜਿਹੜਾ ਜੀ ਉਹ ਕੋਸ਼ਿਸ਼ ਕੀਤੀ। ਇਹਦੇ ਪਿਤਾ ਦੇ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ, ਉਹਦੇ ਉੱਤੇ ਵੀ 307 ਜਿਹੜੀ ਹੈ ਜੀ ਉਹ ਲਾਈ ਗਈ ਆ। ਹੁਣ ਇਹ ਮੁੰਡੇ ਦਾ ਜਿਹੜਾ ਪਿਤਾ ਆ ਉਹਨੇ ਜਿਹੜਾ ਜੀ ਇੱਕ ਵੀਡੀਓ ਜਾਰੀ ਕੀਤੀ ਆ ਜਿਹਦੇ ਵਿੱਚ ਉਹਨੇ ਇਹ ਕਿਹਾ ਕਿ ਉਹਦੇ ਮੁੰਡੇ ਨੂੰ ਕ੍ਰਿਮੀਨਲ ਬਣਾ ਕੇ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। ਉਹਦਾ ਕਸੂਰ ਏਡਾ ਵੱਡਾ ਨਹੀਂ ਗਾ ਜਿੱਦਾਂ ਉਹਨੂੰ ਬਣਾਇਆ ਗਿਆ। ਕਿਉਂ ਨਹੀਂ ਗਾ ਵੱਡਾ, ਇਹ ਦੱਸਣ ਦੇ ਵਿੱਚ ਇਹ ਵਿਅਕਤੀ ਅਸਫਲ ਆ। ਜਦੋਂ ਇਹਦਾ ਨਾਮ ਜਿਹੜਾ ਜੀ ਪਰਮਿੰਦਰ ਮਹਿਮੀ ਆ, ਇਹ ਮਹਿਮੀ ਇਲੈਕਟ੍ਰੀਕਲ ਕੰਪਨੀ ਹੈ ਇੱਥੇ ਜਲੰਧਰ ਦੇ ਵਿੱਚ ਜਿਹਦਾ ਇਹ ਓਨਰ ਆ। ਤੇ ਇਹਦਾ ਜਿਹੜਾ ਮੁੰਡਾ ਹੈ ਜਿਹੜਾ ਉਸ ਦਿਨ ਆਰਾਮ ਦੇ ਨਾਲ ਫੋਨ ਦੇ ਉੱਤੇ ਲੱਗਿਆ ਹੋਇਆ, ਜਿਵੇਂ ਕਰਫਿਊ ਦਾ ਕੋਈ ਨਾਮ ਹੀ ਨਹੀਂ ਹੈਗਾ, ਇਹ ਉਦੋਂ ਜਿਹੜਾ ਜੀ ਉਹ ਕਰਫਿਊ ਨੂੰ ਕ੍ਰਾਸ ਕਰ ਰਿਹਾ ਸੀਗਾ। ਇਹ ਸ਼ਨੀਚਰਵਾਰ ਸਵੇਰ ਦਾ ਮਾਮਲਾ ਹੈ ਜੀ। ਔਰ ਅਨਮੋਲ ਇਹਦਾ ਜਿਹੜਾ ਘਰ ਹੈ, ਤੋ ਇਹ ਸਮਾਨ ਲੈਣ ਦੇ ਵਾਸਤੇ, ਬੇਕਰੀ ਦਾ ਸਮਾਨ ਲੈਣ ਦੇ ਵਾਸਤੇ ਘਰੋਂ ਜਿਹੜਾ ਜੀ ਉਹ ਨਿਕਲਿਆ ਸੀਗਾ। ਮਿਲਕ ਬਾਰ ਚੌਂਕ ਹੈ, ਉੱਥੇ ਪੁਲਿਸ ਨੇ ਉਹਨੂੰ ਰੋਕਿਆ। ਬਿਨਾਂ ਪਰਮਿਸ਼ਨ ਤੋਂ ਕਰਫਿਊ ਦੇ ਵਿੱਚ ਕਾਰ ਲੈ ਕੇ ਘੁੰਮ ਰਿਹਾ ਜਿਹੜਾ ਵਿਅਕਤੀ ਸੀ, ਉਹਨੇ ASI ਮੁਲਕ ਰਾਜ ਦੇ ਉੱਤੇ ਗੱਡੀ ਜਿਹੜੀ ਸੀ ਆਪਣੀ ਚੜ੍ਹਾਤੀ। 300 ਮੀਟਰ ਤੱਕ ਇਹਨੂੰ ਲਈ ਗਿਆ। ਫਿਰ ਪਿੱਛਾ ਇਹਦਾ ਕੀਤਾ ਗਿਆ। ਇਹਨੂੰ ਲੱਗ ਗਿਆ ਪਤਾ ਨਹੀਂ ਵੈਸੇ ਕਿ ਅੱਗੇ ਵੀ ਰੋਕਾਂ ਜਿਹੜੀਆਂ ਜੀ ਉਹ ਲੱਗੀਆਂ ਨੇ ਪੁਲਿਸ ਦੀਆਂ, ਜਾ ਤਾਂ ਬਹੁਤ ਦੂਰ ਸਕਦਾ ਨਹੀਂ ਸੀ। ਉਹਨੇ ਗੱਡੀ ਜਿਹੜੀ ਸੀ ਉਹ ਰੋਕੀ ਔਰ ਉਹਦੇ ਖਿਲਾਫ ਡਿਵੀਜ਼ਨ ਨੰਬਰ 6 ਦੇ ਵਿੱਚ ਧਾਰਾ 144 ਦੀ ਉਲੰਘਣਾ, ਹੱਤਿਆ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਗਿਆ ਔਰ ਉਹਨੂੰ ਅਰੈਸਟ ਇਹਨਾਂ ਮਾਮਲਿਆਂ ਦੇ ਵਿੱਚ ਕੀਤਾ ਗਿਆ। ਇਸ ਵੀਡੀਓ ਦੇ ਵਿੱਚ ਜਿਹੜਾ ਜੀ ਇਹਦਾ ਪਿਓ ਇਹ ਕਹਿੰਦਾ ਕਿ ਏਡਾ ਵੱਡਾ ਉਹਦਾ ਕਸੂਰ ਨੀਗਾ, ਉਹਦਾ ਕੋਈ ਕ੍ਰਿਮੀਨਲ ਰਿਕਾਰਡ ਨੀਗਾ। ਜੇ ਕ੍ਰਿਮੀਨਲ ਰਿਕਾਰਡ ਨਹੀਂ ਤੇ ਉਹ ਰਿਕਾਰਡ ਫਿਰ ਬਣਾਉਣ ਦੇ ਵਾਸਤੇ ਉਹਨੂੰ ਗੱਡੀ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ ਕਿ ਕਰਫਿਊ ਦੇ ਵਿੱਚ ਜਾ ਤੇ ਲੋਕਾਂ ਦੇ ਉੱਤੇ ਜਾ ਕੇ ਜਿਹੜਾ ਜੀ ਚੜਾ ਉਹਨੂੰ। ਕਿਉਂਕਿ ਜਿਹੜੇ ਨਵੇਂ ਕਾਨੂੰਨ ਆਏ ਨੇ ਉਹਦੇ ਵਿੱਚ ਜੇ ਕੋਈ ਅੰਡਰ ਏਜ ਗੱਡੀ ਚਲਾਉਣਾ ਤੇ ਮਾਮਲਾ ਉਹਦੇ ਪਿਓ ਦੇ ਉੱਤੇ ਜਿਹੜਾ ਜੀ ਉਹ ਦਰਜ ਕੀਤਾ ਜਾਊਗਾ। ਉਹਨੇ ਜਿਹੜੀ ਇਹਦੀ ਇਹ ਗੱਲ ਕਹੀ ਹੈ ਕਿ ਪੁਲਿਸ ਨੇ ਜਾਣ ਬੁੱਝ ਕੇ ਜ਼ਿਆਦਾ ਲੋੜੋਂ ਵੱਧ ਜਿਹੜੀ ਆ ਉਹ ਸਖਤੀ ਕੀਤੀ ਗਈ ਹੈ। ਪਰ ਦੂਜੇ ਪਾਸੇ ਜਿਹੜਾ ASI ਮੁਲਕ ਰਾਜ ਹੈ ਜੀ ਉਹ ਵੀ ਸਾਹਮਣੇ ਆਇਆ। ਉਹਨੇ ਕਿਹਾ ਕਿ ਜੇ ਉਹਨੂੰ ਕੁਛ ਹੋ ਜਾਂਦਾ, ਉਹਨੂੰ ਮਾਰ ਦਿੰਦਾ, ਤੇ ਉਹਦੇ ਬੱਚਿਆਂ ਦਾ ਭਵਿੱਖ ਜਿਹੜਾ ਸੀਗਾ ਉਹ ਖਰਾਬ ਹੋ ਜਾਂਦਾ। ਉਹਦੇ ਬੱਚਿਆਂ ਦੇ ਭਵਿੱਖ ਦੇ ਵਾਸਤੇ ਕੌਣ ਜਿਹੜਾ ਸੀਗਾ ਉਹ ਜ਼ਿੰਮੇਵਾਰ ਸੀਗਾ। ਹੁਣ ਕੁਛ ਲੋਕ ਨੇ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਜਿਹੜਾ ਜੀ ਉਹ ਇਹ ਕਹਿ ਰਹੇ ਆ
ਕਿ ਉਹ ਇਹਦੇ ਹੱਕ ਦੇ ਵਿੱਚ ਨੇ। ਇਹਦੇ ਨਾਲ ਧੱਕਾ ਜਿਹੜਾ ਹੋਇਆ ਮੁੰਡੇ ਦੇ ਨਾਲ, ਧੱਕਾ ਕਿਵੇਂ ਹੋਇਆ ਜੀ? ਧੱਕਾ ਤਾਂ ਉਸ ਮੁੰਡੇ ਨੇ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਆ। ਉਹਨੇ ਕਿਸੇ ਇੱਕ ਡਿਊਟੀ ਦੇ ਉੱਤੇ ਖੜੇ ਵਿਅਕਤੀ ਨੂੰ ਜਿਹੜਾ ਉਹ ਮਾਰਨ ਦੀ ਕੋਸ਼ਿਸ਼ ਕੀਤੀ ਆ। ਕਸਰ ਤਾਂ ਉਹਨੇ ਨਹੀਂ ਛੱਡੀ। ਜੇ ਉਹ ਬੋਨਟ ਦੇ ਉੱਤੇ ਨਾ ਟੰਗਿਆ ਰਹਿੰਦਾ ਤੇ ਉਹ ਬਿਨਾਂ ਕਿਸੇ ਸ਼ੱਕ ਦੇ ਉਹਨੇ ਜਿਹੜਾ ਜੀ ਉਹ ਮਾਰਿਆ ਜਾਣਾ ਸੀਗਾ। ਵੇਖਣਾ ਹੁਣ ਇਹ ਹੋਊਗਾ ਕਿ ਪੰਜਾਬ ਪੁਲਿਸ ਜਿਹੜੀ ਆ ਉਹਨੇ ਇੱਥੇ ਪੱਟੀਆਂ ਲਾਈਆਂ ਸੀ, ਮੈਂ ਵੀ ਹਰਜੀਤ ਸਿੰਘ, ਹੁਣ ਮੈਂ ਵੀ ਮੁਲਕ ਰਾਜ ਦੀਆਂ ਪੱਟੀਆਂ ਜਿਹੜੀਆਂ ਜੀ ਉਹ ਜਲੰਧਰ ਦੀ ਜਿਹੜੀ ਪੰਜਾਬ ਪੁਲਿਸ ਆ ਜੀ ਉਹ ਲਾਉਂਦੀ ਆ ਜਾਂ ਨਹੀਂ, ਇਹਦੇ ਉੱਤੇ ਜਿਹੜਾ ਜੀ ਉਹ ਡਿਪੈਂਡ ਹੈ। ਵੇਖਦੇ ਆ ਕਿ ਉਹਦੇ ਉੱਤੇ ਕੀ ਕੁਛ ਜਿਹੜਾ ਜੀ ਪੁਲਿਸ ਕਰਦੀ ਆ। ਉਹਨੂੰ ਕੁਛ ਲੋੜ ਤੋਂ ਵੱਧ ਜਿਹੜਾ ਜੀ ਸਭ ਨੂੰ ਪਤਾ ਇਹ ਕੀਤਾ ਗਿਆ ਸੀਗਾ। ਇੱਕ ਜਿਹੜੀ ਜੀ ਲੋਕਡਾਊਨ ਜਿਹੜਾ ਸਟਾਰਟ ਹੋ ਰਿਹਾ ਤੀਸਰਾ ਫੇਜ਼, ਉਸ ਤੋਂ ਬਾਅਦ ਜਿਹੜੀ ਦੀ ਉਹ ਖਬਰ ਇਹ ਜ਼ਰੂਰ ਆ ਰਹੀ ਆ ਕਿ ਜਿਹੜਾ ਟਰਮੀਨਲ 3 ਤੋਂ ਛੇਤੀ ਜਿਹੜੀਆਂ ਨੇ ਉਹ ਡੋਮੈਸਟਿਕ ਫਲਾਈਟ ਜਿਹੜੀਆਂ ਉਹ ਸਟਾਰਟ ਹੋ ਸਕਦੀਆਂ ਨੇ। ਕਮਰਸ਼ੀਅਲ ਫਲਾਈਟ ਜਿਹੜੀਆਂ ਨੇ ਉਹ ਸ਼ੁਰੂ ਹੋ ਰਹੀਆਂ ਨੇ ਔਰ ਇਹ ਦੱਸਿਆ ਜਾ ਰਿਹਾ ਕਿ ਭੀੜ ਤੋਂ ਬਚਣ ਦੇ ਵਾਸਤੇ ਇਹ ਜਿਹੜੀਆਂ ਏਅਰਲਾਈਨਸ ਨੇ ਜੀ ਉਹਨਾਂ ਨੂੰ ਐਂਟਰੀ ਗੇਟ, ਸੈਲਫ ਚੈੱਕ ਇਨ ਮਸ਼ੀਨ, ਚੈੱਕ ਇਨ ਬੇ ਜਿਹੜੇ ਜੀ ਉਹ ਅਲਾਟ ਕੀਤੇ ਜਾਣਗੇ ਤਾਂ ਕਿ ਹਰ ਏਅਰਲਾਈਨਸ ਦਾ ਜਿਹੜਾ ਪੈਸੇਂਜਰ ਹੈ ਉਹਦਾ ਐਂਟਰੀ ਦਾ ਵੱਖਰਾ ਗੇਟ ਹੋਵੇ, ਚੈੱਕ ਇਨ ਬੇ ਜਿਹੜਾ ਉਹ ਵੀ ਵੱਖਰਾ ਜਿਹੜਾ ਉਹ ਹੋਵੇ। ਇਹ ਦੱਸਿਆ ਜਾ ਰਿਹਾ ਕਿ ਕਿਸੇ ਇੱਕ ਜਗ੍ਹਾ ਤੇ ਭੀੜ ਨਾ ਇਕੱਠੀ ਹੋਵੇ। ਇਹਦੇ ਕਰਕੇ ਏਅਰਪੋਰਟ ਅਥਾਰਟੀ ਨੇ ਇੱਕ ਜਿਹੜੀ ਇਹਦੀ ਪਲਾਨਿੰਗ ਕੀਤੀ ਹੈ। ਉਹਦੇ ਤਹਿਤ ਏਅਰਪੋਰਟ ਦੇ ਉੱਤੇ ਖਾਣ ਪੀਣ ਵਾਲੀਆਂ ਜਿਹੜੀਆਂ ਸ਼ਾਪਸ ਨੇ ਉਹਨਾਂ ਨੂੰ ਖੁੱਲ੍ਹਿਆ ਰੱਖਿਆ ਜਾਊਗਾ। ਏਅਰਪੋਰਟ ਦੇ ਉੱਤੇ ਆਉਣ ਵਾਲੇ ਬੈਗੇਜ ਜਿਹੜੇ ਨੇ ਉਹਨਾਂ ਨੂੰ ਡਿਸਇਨਫੈਕਟ ਕਰਨ ਦੇ ਵਾਸਤੇ ਅਲਟਰਾ ਵਾਇਲਟ ਡਿਸਇਨਫੈਕਸ਼ਨ ਟਨਲ ਜਿਹੜਾ ਉਹਦਾ ਇਸਤੇਮਾਲ ਕੀਤਾ ਜਾਊਗਾ। ਔਰ ਏਅਰਪੋਰਟ ਅਥਾਰਟੀ ਨੇ ਜਿਹੜਾ ਪਲਾਨ ਬਣਾਇਆ ਜੀ ਉਹਦੇ ਮੁਤਾਬਕ 2 ਏਅਰਲਾਈਨਾਂ ਨੇ, ਇੰਡੀਗੋ ਤੇ ਵਿਸਤਾਰਾ, ਇਹਦੇ ਗੇਟ ਇਹਨਾਂ ਨੂੰ ਜਿਹੜੇ ਆ ਜੀ ਉਹ ਵੱਖੋ ਵੱਖਰੇ ਅਲਾਟ ਕੀਤੇ ਗਏ ਆ। ਇਹਨਾਂ ਦੋਨਾਂ ਏਅਰਲਾਈਨ ਦੇ ਜਿਹੜੇ ਪੈਸੇਂਜਰ ਹੋਣਗੇ ਜੀ ਉਹ ਵੱਖੋ ਵੱਖਰੀ ਕਤਾਰ ਦੇ ਵਿੱਚ ਚੈੱਕ ਇਨ ਕਰ ਸਕਣਗੇ। ਪਹਿਲਾਂ ਜਿਹੜੀਆਂ ਕਤਾਰ ਲੰਬੀਆਂ ਹੁੰਦੀਆਂ ਸੀ, ਜਿਹੜੇ ਉਹ ਕਾਊਂਟਰ ਸੀ, ਇਹ ਹੁਣ ਸੈਪਰੇਟ ਜਿਹੜੇ ਆ ਉਹ ਕਰ ਦਿੱਤੇ ਗਏ ਆ। ਔਰ ਇਹ ਮਤਲਬ ਕਿ ਤਿਆਰੀ ਜਿਹੜੀ ਆ ਜੀ ਉਹ ਹੋ ਰਹੀ ਆ ਔਰ ਉਮੀਦ ਕੀਤੀ ਜਾਣੀ ਚਾਹੀਦੀ ਆ ਕਿ ਡੋਮੈਸਟਿਕ ਫਲਾਈਟ ਜਿਹੜੀਆਂ ਨੇ ਉਹਦੇ ਤੋਂ ਬਾਅਦ ਹੁਣ ਅਗਲੀ ਜਿਹੜੀ ਆ ਜੀ ਉਹ ਇੰਟਰਨੈਸ਼ਨਲ ਫਲਾਈਟਸ ਵੱਲ ਨੂੰ ਵੀ ਹੌਲੀ ਹੌਲੀ ਜਿਹੜਾ ਜੀ ਇਹ ਸਾਰਾ ਕੁਛ ਚੱਲੂਗਾ। ਤੇ ਲਾਸਟ ਦੇ ਦਿਨ ਵਿੱਚ ਜੀ ਗੁਆਂਢੀ ਸੂਬੇ ਹਰਿਆਣੇ ਦੀ ਵੀ ਥੋੜ੍ਹੀ ਗੱਲ ਕਰ ਲਈਏ। ਹਰਿਆਣੇ ਦੇ ਵਿੱਚ ਵੀ ਜਿਹੜਾ ਇਹ ਕਰੋਨਾ ਵਾਇਰਸ ਦੇ ਪੀੜਤ ਨੇ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, 445 ਨੂੰ ਪਹੁੰਚ ਗਈ ਹੋਈ ਆ। ਇੱਕ ਦਿਨ ਦੇ ਵਿੱਚ 52 ਨਵੇਂ ਮਰੀਜ਼ ਜਿਹੜੇ ਆ ਜੀ ਉਹ ਸਾਹਮਣੇ ਆਏ ਆ। 6ਵੀਂ ਮੌਤ ਕਰੋਨਾ ਵਾਇਰਸ ਦੇ ਨਾਲ ਜਿਹੜੀ ਆ ਉਹ ਹੋ ਗਈ ਆ। ਗੁੜਗਾਉਂ ਦੇ ਸੈਕਟਰ 18 ਦੇ ਵਿੱਚ ਰਹਿਣ ਵਾਲਾ 45 ਸਾਲਾਂ ਦਾ ਜਿਹੜਾ ਵਿਅਕਤੀ ਸੀਗਾ ਜੀ, ਰੋਹਤਕ ਦੀ PGI ਦੇ ਵਿੱਚ ਇਹਦੀ ਮੌਤ ਹੋਈ ਆ। 30 ਅਪ੍ਰੈਲ ਨੂੰ ਉਹਨੂੰ ਰੋਹਤਕ PGI ਦੇ ਵਿੱਚ ਲਿਆਂਦਾ ਗਿਆ ਸੀਗਾ, ਜਿੱਥੇ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਉਹਨੂੰ ਰੱਖਿਆ ਗਿਆ ਸੀਗਾ। ਔਰ PGI ਪ੍ਰਸ਼ਾਸਨ ਨੇ ਇਹਦੀ ਪੁਸ਼ਟੀ ਜਿਹੜੀ ਆ ਉਹ ਕੀਤੀ ਆ। ਇਹਦਾ ਅੰਤਿਮ ਸੰਸਕਾਰ ਜਿਹੜਾ ਵੀ ਉਹ ਰੋਹਤਕ ਦੇ ਵਿੱਚ ਕੀਤਾ ਗਿਆ ਔਰ ਇਹਦੇ ਅੰਤਿਮ ਸੰਸਕਾਰ ਦੇ ਮੌਕੇ ਦੇ ਉੱਤੇ ਇਹਦਾ ਕੋਈ ਰਿਸ਼ਤੇਦਾਰ ਮੌਜੂਦ ਨਹੀਂ ਸੀਗਾ। ਬੇਸ਼ੱਕ 52 ਮਰੀਜ਼ ਜਿਹੜੇ ਵੀ ਇੱਕ ਦਿਨ ਦੇ ਵਿੱਚ ਆਏ ਆ, ਜਿਹਦੇ ਕਰਕੇ ਚੰਗਾ ਰੌਲਾ ਰੱਪਾ ਜਿਹੜਾ ਵੀ ਉਹ ਹਰਿਆਣੇ ਦੇ ਵਿੱਚ ਵੀ ਪੈ ਰਿਹਾ। ਪਹਿਲਾਂ ਹਰਿਆਣੇ ਤੇ ਪੰਜਾਬ ਦੇ ਜਿਹੜੇ ਕੇਸ ਸੀਗੇ ਉਹ ਨੇੜੇ ਨੇੜੇ ਸੀਗੇ, ਤਕਰੀਬਨ 20-25 ਦਾ ਫਰਕ ਸੀਗਾ, ਪਰ ਪੰਜਾਬ ਦੇ ਵਿੱਚ ਕੇਸਾਂ ਦੀ ਗਿਣਤੀ ਜਿਹੜੀ ਵੀ ਉਹ ਬਹੁਤ ਅੱਗੇ ਚਲੇ ਗਈ ਆ। ਇੱਥੇ ਜਿਹੜੇ 17 ਮਰੀਜ਼ ਨਵੇਂ ਨੇ ਹਰਿਆਣੇ ਦੇ ਵਿੱਚ ਉਹ ਸੋਨੀਪਤ ਦੇ ਵਿੱਚ ਆਏ ਆ। ਫਰੀਦਾਬਾਦ 'ਚ 11, ਗੁੜਗਾਉਂ ਦੇ ਵਿੱਚ 9, ਜੀਂਦ ਦੇ ਵਿੱਚ 8, ਯਮੁਨਾ ਨਗਰ, ਝੱਜਰ ਤੇ ਪਲਵਲ ਦੇ ਵਿੱਚ 2-2 ਮਰੀਜ਼ ਜਿਹੜੇ ਜੀ ਉਹ ਆਏ ਨੇ। ਔਰ ਹੁਣ ਤੱਕ ਜਿਹੜੀ ਜੀ ਉਹ 6 ਮੌਤਾਂ ਹਰਿਆਣੇ ਦੇ ਵਿੱਚ ਇਸ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀਆਂ ਹੋਈਆਂ। ਧੰਨਵਾਦ, ਬਹੁਤ ਮਿਹਰਬਾਨੀ ਜੀ। ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ। ਤੇ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਦੇ ਹਾਂ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।